ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਪੰਜਾਬ ਦੀ। ਕਹਿੰਦੇ ਆਮਦਨ ਪੱਖੋਂ ਫਸੱਡੀ ਹੈ ਪਰ ਕਰਜ਼ਾ ਲੈਣ ਚ ਮੋਹਰੀ ਹੈ ਜੀ। ਪ੍ਰਵੀਨ ਜੀ, ਇਹ ਅਹਿਮ ਪਹਿਲੂ ਹੈ। ਜੀ ਇਹ ਅਸੀਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੇ, ਹੂੰ ਇਹ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਵਾਸੀਆਂ ਦੇ ਹਵਾਲੇ ਨਾਲ, ਜੀ ਅੱਛਾ ਪੰਜਾਬ ਦੇ ਨਿਵਾਸੀਆਂ ਦੇ ਹਵਾਲੇ ਨਾਲ। ਇਹ ਹੂੰ ਫਿਕਰਮੰਦੀ ਵਾਲਾ ਪਹਿਲੂ ਦੋ ਪਾਸਿਓਂ ਹੈ। ਇੱਕ ਹੂੰ ਫਿਕਰਮੰਦੀ ਵਾਲਾ ਪਹਿਲੂ ਇਸ ਪਾਸਿਓਂ ਕਿ ਪੰਜਾਬ ਦੇਸ਼ ਦੇ ਉਹਨਾਂ ਮੁਰਲੇ ਦੋ ਸੂਬਿਆਂ 'ਚ ਸ਼ਾਮਲ ਹੈ ਜੀ ਜਿਹੜੇ ਸਭ ਤੋਂ ਵੱਧ ਪਰਸਨਲ ਲੋਨ ਲੈਂਦੇ ਆ। ਠੀਕ ਹੈ। ਔਰ ਪਰਸਨਲ ਲੋਨ ਬਾਕੀ ਸਾਰੇ ਤਰ੍ਹਾਂ ਦੇ ਲੋਨ ਨਾਲੋਂ ਕਿਤੇ ਜ਼ਿਆਦਾ ਵਿਆਜ ਵਾਲਾ ਹੁੰਦਾ। ਜ਼ਮੀਨ ਤੇ ਹੈ ਨਾ, ਤੁਸੀਂ ਆਪਣੀ ਮਤਲਬ ਕਿਸੇ ਮਕਾਨ ਤੇ, ਕਿਸੇ ਕਾਰ ਲੋਨ, ਘਰ ਲੋਨ, ਕਿਸੇ ਹੋਰ ਕੰਮਾਂ ਲਈ ਲੋਨ, ਕੋਈ ਕਾਰੋਬਾਰੀ ਲੋਨ, ਉਹ ਸਾਰੇ ਲੋਨ ਨਾਲੋਂ ਇਸ ਪਰਸਨਲ ਲੋਨ ਤੇ ਸਿੱਧੀ ਵਿਆਜ ਦਰ ਵੱਧ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਕੋਈ ਡਾਕੂਮੈਂਟ ਨਹੀਂ ਦੇਣਾ। ਬੇਸ਼ੱਕ ਇਹਦਾ ਹੱਦ ਬੰਨਾ ਘੱਟ ਹੁੰਦਾ ਕਿ 3 ਲੱਖ ਲੈ ਸਕਦੇ ਹੋ, 5 ਲੱਖ ਲੈ ਸਕਦੇ ਹੋ, 10 ਲੱਖ ਲੈ ਸਕਦੇ ਹੋ। ਉਹ ਅਗਲੇ ਦੀ ਆਮਦਨ ਦਾ ਉਹ 10 ਗੁਣਾ ਕਰ ਲੈਂਦੇ ਨੇ, ਹੈ ਨਾ, ਕਿ ਹਾਂਜੀ ਇੰਨਾ ਲੋਨ ਇਹਨੂੰ ਪਰਸਨਲ। ਉੱਥੇ ਕੋਈ ਕਾਗਜ਼ ਪੱਤਰਾਂ ਦੀ ਲੋੜ ਨਹੀਂ, ਅੱਜ ਜਾਓ ਤੇ ਅੱਧੇ ਘੰਟੇ ਬਾਅਦ ਤੁਹਾਡੇ ਖਾਤੇ 'ਚ ਪੈਸੇ ਆ ਜਾਂਦੇ ਆ। ਸੋ ਇਸ ਨੇ ਲੋਕਾਂ ਨੂੰ ਐਂ ਲੱਗਦਾ ਕਿ ਆਸਾਨ ਹੈ। ਔਰ ਕਈ ਲੋਕ ਤਾਂ ਸਿਰਫ ਇਸ ਚੱਕਰ 'ਚ ਕਿ ਮੇਰਾ ਜਾਣ ਵਾਲਾ ਬੈਂਕ 'ਚ ਹੈਗਾ, ਮੇਰੀ ਪਹਿਚਾਣ ਵਾਲਾ ਬੈਂਕ 'ਚ ਹੈਗਾ, ਆਪਣਾ ਰਿਸ਼ਤੇਦਾਰ ਬੈਂਕ 'ਚ ਹੈਗਾ, ਲੋੜ ਨਹੀਂ, ਚੱਲ ਤੂੰ ਹੀ ਮੈਨੂੰ ਲੋਨ ਦਵਾ ਦੇ। ਠੀਕ ਹੈ। ਸੋ ਇਸ ਲਈ ਇਹ ਚੀਜ਼ਾਂ ਦਾ ਪ੍ਰਾਈਵੇਟ ਬੈਂਕ, ਪ੍ਰਾਈਵੇਟ ਕੰਪਨੀਆਂ ਫਾਇਦਾ ਚੱਕ ਰਹੀਆਂ। ਔਰ ਪੰਜਾਬ ਦੇ ਵਿੱਚ ਇਸ ਮੌਕੇ ਸਭ ਤੋਂ ਵੱਧ ਲੋਨ ਲੈਣ ਵਾਲੇ ਦੋ ਸੂਬਿਆਂ 'ਚ ਪੰਜਾਬ ਦੂਜੇ ਨੰਬਰ ਤੇ ਹੈ। ਪਹਿਲੇ ਨੰਬਰ ਤੇ ਇਸ ਪਰਸਨਲ ਲੋਨ ਦੇ ਮਾਮਲੇ 'ਚ ਬਿਹਾਰ ਹੈ, ਠੀਕ ਹੈ। ਦੂਏ ਨੰਬਰ ਤੇ ਪੰਜਾਬ ਹੈ। ਹੁਣ ਇਹਦਾ ਇੱਕ ਪਹਿਲੂ ਤਾਂ ਇਹ ਹੈ, ਜੇਕਰ ਤੁਸੀਂ ਇਸ ਪਹਿਲੂ ਨੂੰ ਸਮਝਣਾ, ਕਹਿੰਦੇ ਦੇਸ਼ ਦੀ ਕਰੀਬ 90% ਆਬਾਦੀ ਜਿਹੜੇ 14 ਸੂਬਿਆਂ 'ਚ ਰਹਿੰਦੀ ਹੈ ਭਾਰਤ 'ਚ, ਉਹਨਾਂ 14 ਸੂਬਿਆਂ 'ਚ ਕਮਾਈ ਦੇ ਮੁਕਾਬਲੇ ਪਰਸਨਲ ਲੋਨ ਲੈਣ ਦੇ ਵਿੱਚ ਪਿਛਲੇ 3 ਸਾਲਾਂ 'ਚ ਇਹ ਦਰ ਦੁੱਗਣੀ ਹੋਈ ਹੈ। 2020 ਤੋਂ ਲੈ ਕੇ 2023 ਤੱਕ ਦੇ ਅੰਕੜੇ ਨੇ ਇਹ ਜੀ। ਇਸ ਅੰਕੜਿਆਂ 'ਚ ਇਹ ਖਬਰ ਨਿਕਲ ਕੇ ਆਈ ਕਿ 2020 ਤੋਂ 2023 ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਤਾਂ ਬਿਹਾਰ ਦੇ ਵਿੱਚ 25% ਵਧੀ ਜੀ, ਪਰ ਉਹਦੀ ਲੋਨ ਲੈਣ ਦੀ ਸਮਰੱਥਾ, ਜਿਹੜੀ ਲੋਨ ਦੀ ਦਰ ਸੀ, ਉਹ 85% ਵਧ ਗਈ। ਬਿਹਾਰ ਨੰਬਰ 1 ਤੇ ਹੈ। ਆਮਦਨ 'ਚ ਪ੍ਰਤੀ ਵਿਅਕਤੀ ਆਮਦਨ 'ਚ ਵਾਧਾ ਹੋ ਰਿਹਾ 24.71%, ਲਗਭਗ 25%। ਜੀ ਜੀ, ਠੀਕ ਹੈ। ਪਰ ਪਰਸਨਲ ਲੋਨ ਲੈਣ ਦੀ ਦਰ ਵਧੀ 85%। ਮਤਲਬ ਇਹ ਦਰ ਦਾ ਜਿਹੜਾ ਫਰਕ ਆ ਗਿਆ ਆਪਸ ਵਿੱਚ ਆਮਦਨ ਤੇ ਲੋਨ ਲੈਣ 'ਚ, ਉਹ 60% ਦਾ ਫਰਕ ਹੈ। ਇਹ ਗੜਬੜ ਕਰਦਾ। ਫਿਰ ਇਸੇ ਤਰ੍ਹਾਂ ਪੰਜਾਬ ਹੈ, ਦੂਏ ਨੰਬਰ ਤੇ ਪੰਜਾਬ ਹੈ। ਪੰਜਾਬ ਦੀ ਇਹਨਾਂ 3 ਸਾਲਾਂ 'ਚ ਪ੍ਰਤੀ ਵਿਅਕਤੀ ਆਮਦਨ ਤਾਂ ਵਧੀ ਮਾਤਰ 16%। ਹਾਂਜੀ, 15.92% ਪ੍ਰਤੀ ਵਿਅਕਤੀ ਆਮਦਨ 'ਚ ਵਾਧਾ ਹੋਇਆ ਪਿਛਲੇ 3 ਸਾਲਾਂ 'ਚ। ਠੀਕ ਹੈ। ਪਰ ਲੋਨ ਵੱਧ ਗਿਆ ਸਾਡਾ 60%, 58.67% ਹੀ ਸਾਡਾ ਪਰਸਨਲ ਲੋਨ ਵੱਧ ਗਿਆ। ਮਤਲਬ ਇਹ ਜਿਹੜਾ ਪਾੜਾ ਏ ਆਮਦਨ ਤੇ ਲੋਨ ਦੇ ਵਿਚਾਲੇ, ਇਹ 42.75% ਹੈ। ਠੀਕ ਹੈ। ਅੱਛਾ, ਤੇ ਅਸੀਂ ਦੇਸ਼ ਦੇ ਵਿੱਚ ਦੂਏ ਨੰਬਰ ਤੇ ਆ ਗਏ। ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸਥਿਤੀ 'ਚ ਆ। ਪੰਜਾਬ 'ਚ 3 ਸਾਲਾਂ 'ਚ ਪ੍ਰਤੀ ਵਿਅਕਤੀ ਆਮਦਨ ਵਧੇ 16% ਤੇ ਲੋਨ ਵੱਧ ਜਾਵੇ ਸਾਡਾ 58%। ਮਤਲਬ ਪਾੜਾ ਦੋਵਾਂ ਦੇ ਵਿਚਾਲੇ ਵੱਧ ਜਾਵੇ 42%। ਇਹਦੀ ਪੂਰਤੀ ਕਰਨੀ ਔਖੀ ਹੁੰਦੀ ਹੈ। ਔਰ ਇਸ ਤੋਂ ਬਾਅਦ ਫਿਰ ਝਾਰਖੰਡ ਹੈ ਜੀ, ਹਰਿਆਣਾ ਹੈ। ਹਰਿਆਣੇ ਦੇ ਵਿੱਚ ਇਹ ਪਾੜਾ ਜਿਹੜਾ ਹੈਗਾ 38% ਦਾ ਹੈ, ਯੂਪੀ 'ਚ ਇਹ ਪਾੜਾ 29% ਦਾ ਹੈ, ਗੁਜਰਾਤ 'ਚ ਇਹ ਪਾੜਾ 28% ਦਾ ਹੈ, ਰਾਜਸਥਾਨ 'ਚ ਇਹ ਪਾੜਾ 26% ਦਾ ਹੈ ਤੇ ਮੱਧ ਪ੍ਰਦੇਸ਼ ਹੈ ਜੀ 21% ਦਾ ਪਾੜਾ। ਸਾਡੇ ਨਾਲੋਂ ਸਾਰੇ ਥੱਲੇ। ਪਰ ਜੇਕਰ ਦੂਆ ਪੱਖ ਦੇਖਣਾ ਹੋਵੇ ਤਾਂ ਇਸ ਮੌਕੇ ਇਹ ਅੰਕੜੇ ਬੈਂਕ ਦੇ ਹਵਾਲੇ ਨਾਲ ਆਏ ਨੇ, ਕਿਉਂਕਿ ਬੈਂਕ ਨੂੰ ਫਿਕਰ ਹੋਈ ਹੈ, ਆਰਬੀਆਈ ਨੂੰ ਇਸ ਹਵਾਲੇ ਨਾਲ ਫਿਕਰ ਹੋਈ ਹੈ। ਉਹ ਬੈਂਕਾਂ ਨਾਲ ਇਸ ਮਸਲੇ ਤੇ ਰਾਬਤਾ ਕਰ ਰਿਹਾ ਕਿ ਜੇਕਰ ਪਰਸਨਲ ਲੋਨ ਵੱਧਦਾ ਹੈ ਔਰ ਉਹ ਪਰਸਨਲ ਲੋਨ ਔਰ ਲੋਕਾਂ ਦੀ ਆਮਦਨ 'ਚ ਪਾੜਾ ਏ, ਤਾਂ ਇਹਦਾ ਮਤਲਬ ਡਿਫਾਲਟਰ ਵਧਣਗੇ। ਜੇ ਡਿਫਾਲਟਰ ਵਧਣਗੇ ਤਾਂ ਬੈਂਕ ਮਰਨਗੇ ਜੀ। ਇਸ ਲਈ ਆਰਬੀਆਈ ਨੇ ਇਸ ਮਸਲੇ ਤੇ ਗੌਰ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਆਪਣੀਆਂ ਮਤਲਬ ਨਿੱਜੀ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਜਾਂ ਆਪਣੇ ਅੰਕੜੇ ਦਰੁਸਤ ਕਰਨ ਦੇ ਚੱਕਰ 'ਚ ਕਿ ਅਸੀਂ ਇੰਨਾ ਪੈਸੇ ਦਾ ਸਰਕੂਲਰ ਕਰਤਾ ਜੀ, ਇੰਨਾ ਘਮਾਤਾ ਜੀ ਪੈਸਾ ਮਾਰਕੀਟ 'ਚ ਨਾ, ਸੋ ਉਸ ਚੱਕਰ 'ਚ ਕਹਿੰਦੇ ਤੁਸੀਂ ਕਿਤੇ ਬੈਂਕ ਦਾ ਭੱਠਾ ਨਾ ਬਿਠਾ ਲਿਓ। ਇਹਦੇ ਲਈ ਹੁਣ ਆਰਬੀਆਈ ਸਖਤ ਹੋਣ ਬਾਰੇ ਸੋਚ ਰਿਹਾ, ਖਾਸ ਕਰ ਪਰਸਨਲ ਲੋਨ ਦੇ ਹਵਾਲੇ ਨਾਲ। ਠੀਕ ਹੈ। ਸੋ ਇੱਕ ਪਾਸੇ ਤਾਂ ਆਪਾਂ ਇਸ ਸਵਾਲ ਨਾਲ ਗੱਲ ਕਰ, ਪਰ ਦੂਆ ਪੱਖ ਇਹ ਤੋਂ ਅਹਿਮ ਹੈ ਪ੍ਰਵੀਨ। ਦੂਆ ਪੱਖ ਅਹਿਮ ਇਹ ਆ ਕਿ ਬਿਹਾਰ ਵਰਗਾ ਸੂਬਾ ਪਿਛਲੇ 3 ਸਾਲਾਂ 'ਚ ਆਮਦਨ ਵੱਧਦੀ ਹੈ 24.71%। ਵਿਅਕਤੀ ਆਮਦਨ 'ਚ ਵਾਧਾ ਹੁੰਦਾ। ਜੀ ਜੀ। ਸਾਡਾ ਗਵਾਂਢੀ ਸੂਬਾ
ਹਰਿਆਣਾ। ਠੀਕ ਹੈ। ਪ੍ਰਤੀ ਵਿਅਕਤੀ ਆਮਦਨ ਚ ਪਿਛਲੇ 3 ਸਾਲਾਂ ਚ ਵਾਧਾ ਹੁੰਦਾ ਹੈ 26%, 25.57%, ਹੂੰ 20% ਲਗਭਗ। ਸਾਡਾ ਗਵਾਂਢੀ ਸੂਬਾ ਹੈ ਰਾਜਸਥਾਨ। ਠੀਕ ਹੈ ਜੀ। ਪ੍ਰਤੀ ਵਿਅਕਤੀ ਆਮਦਨ ਚ ਵਾਧਾ ਹੁੰਦਾ ਹੈ 35%, 34.68% ਪ੍ਰਤੀ ਵਿਅਕਤੀ ਆਮਦਨ। ਹੂੰ ਝਾਰਖੰਡ ਵਰਗੇ ਸੂਬੇ ਦੀ ਵੀ ਪ੍ਰਤੀ ਵਿਅਕਤੀ ਆਮਦਨ ਵੱਧਦੀ ਹੈ 28% ਪਿਛਲੇ 3 ਸਾਲਾਂ ਚ। ਅੱਛਾ। ਹੋਰ ਛੱਡੋ, ਯੂਪੀ ਵਰਗੇ ਸੂਬੇ ਦੀ ਵੀ 35% ਵਿਅਕਤੀ ਆਮਦਨ ਚ ਵਾਧਾ, ਤੇ ਸਾਡਾ ਪਿਛਲੇ 3 ਸਾਲਾਂ ਚ 16% ਵੀ ਪੂਰਾ ਨਹੀਂ ਹੋਇਆ, 15.92% ਹੈ। ਤੁਸੀਂ ਇੱਥੋਂ ਹਿਸਾਬ ਲਾਓ, ਇੱਕ ਸੂਬਾ ਹੈਗਾ ਰਾਜਸਥਾਨ, ਸੂਬਾ ਹੈਗਾ ਮੱਧ ਪ੍ਰਦੇਸ਼, ਇੱਕ ਸੂਬਾ ਹੈਗਾ ਗੁਜਰਾਤ। ਤਿੰਨ ਸੂਬੇ ਨੇ ਜਿਹੜੇ 30% ਤੋਂ ਉੱਪਰ ਆਮਦਨ ਵਧੀ ਹੈ ਇਹਨਾਂ ਦੀ। ਗੁਜਰਾਤ ਦੀ 32 ਹੈ, ਰਾਜਸਥਾਨ ਦੀ 35 ਹੈ, ਮੱਧ ਪ੍ਰਦੇਸ਼ ਦੀ 34 ਹੈ। ਇੱਧਰ ਬਿਹਾਰ ਵਰਗਾ ਸੂਬਾ, ਇੱਧਰ ਝਾਰਖੰਡ ਵਰਗਾ ਸੂਬਾ, ਹਰਿਆਣੇ ਵਰਗਾ ਸੂਬਾ, ਹੈ ਨਾ, ਇਹ ਸਾਰੇ ਸੂਬੇ ਉਹ ਨੇ ਜਿਨ੍ਹਾਂ ਦੀ 20% ਤੋਂ ਉੱਪਰ ਹੈ। 25 ਦੇ ਨੇੜੇ ਹੈ, ਝਾਰਖੰਡ 28% ਹੈ, ਹਰਿਆਣਾ 25% ਹੈ, ਤੇ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਹੜਾ 20% ਤੋਂ ਵੀ ਥੱਲੇ ਰਹਿ ਗਿਆ। ਇਹਦੀ ਪ੍ਰਤੀ ਵਿਅਕਤੀ ਆਮਦਨ ਪਿਛਲੇ 3 ਸਾਲਾਂ ਚ ਮਾਤਰ 15.92% ਵਧੀ। ਇਹਦਾ ਮਤਲਬ ਸਾਡੇ ਲੋਕਾਂ ਦੀ ਆਮਦਨ ਚ ਵਾਧਾ ਨਹੀਂ ਹੋ ਰਿਹਾ, ਸਾਡਾ ਗਰੀਬੀ ਦਰ ਵੱਧ ਰਹੀ ਹੈ। ਔਰ ਸਰਕਾਰ ਸਾਨੂੰ ਆਟਾ ਦਾਲ, ਸਾਨੂੰ ਮੁਫਤ ਸਕੀਮਾਂ, ਮੁਫਤ ਰਿਓੜੀਆਂ, ਰੁਜ਼ਗਾਰ ਦੇ ਪ੍ਰਬੰਧਾਂ ਦਾ ਕੋਈ ਹੀਲਾ ਵਸੀਲਾ ਨਹੀਂ। ਜੇ ਘਰਾਂ 'ਚ ਰੁਜ਼ਗਾਰ ਆਊਗਾ ਤਾਂ ਹੀ ਆਮਦਨ ਆਊਗੀ ਨਾ। ਇਕੱਲੇ ਨਿਯੁਕਤੀ ਪੱਤਰ ਵੰਡ ਕੇ ਤਾਂ ਆਮਦਨ ਆਉਣੀ ਨਹੀਂ ਘਰੇ। ਉਹਨਾਂ ਨੂੰ ਸਟੇਸ਼ਨ ਦੇਣੇ ਵੀ ਤਾਂ ਪੈਣੇ ਆ, ਕੁਰਸੀ ਦੇਣੀ ਵੀ ਤਾਂ ਪੈਣੀ ਆ, ਕੰਮ ਲੈਣਾ ਵੀ ਤਾਂ ਪੈਣਾ, ਤਾਂ ਤਨਖਾਹ ਦਓਗੇ ਨਾ। ਤੇ ਜਦੋਂ ਤਨਖਾਹ ਹੀ ਨਹੀਂ ਆਉਣੀ ਤਾਂ ਪ੍ਰਤੀ ਵਿਅਕਤੀ ਆਮਦਨ ਵਧਣੀ ਕਿੱਥੇ ਆ। ਸੋ ਇਸ ਲਈ ਅਸੀਂ ਬਿਹਾਰ ਨਾਲੋਂ, ਅਸੀਂ ਝਾਰਖੰਡ ਨਾਲੋਂ, ਅਸੀਂ ਹਰਿਆਣੇ ਨਾਲੋਂ, ਅਸੀਂ ਯੂਪੀ ਨਾਲੋਂ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਨਾਲੋਂ ਵੀ ਸਾਡੀ ਪ੍ਰਤੀ ਵਿਅਕਤੀ ਆਮਦਨ ਦੀ ਦਰ ਘਟਦੀ ਜਾ ਰਹੀ ਹੈ। ਉਹਨਾਂ ਦੇ ਮੁਕਾਬਲੇ ਅਸੀਂ ਬਰਾਬਰਤਾ ਤਾਂ ਨਹੀਂ ਵੱਧ ਰਹੇ। ਸੋ ਜਦੋਂ ਮਤਲਬ ਕੋਈ ਗੱਲਾਂ ਦੀ ਗੱਲ ਆਉਂਦੀ ਹੈ ਕੇਂਦਰ ਦੇ ਵੱਲ, ਫਿਰ ਕਹਿੰਦੇ ਇੱਕ ਦੇਸ਼ ਇੱਕ ਪਾਲਿਸੀ, ਕਾਹ ਪਾਲਿਸੀ। ਸੋ ਇਹਦਾ ਮਤਲਬ ਪੰਜਾਬ ਨਾਲ ਕੇਂਦਰ ਦੀਆਂ ਨੀਤੀਆਂ ਦਾ ਵੀ ਕੋਈ ਧੱਕਾ ਹੈ, ਤੇ ਪੰਜਾਬ ਦੀਆਂ ਆਪਣੀਆਂ ਸੂਬੇ ਦੀਆਂ ਸਰਕਾਰਾਂ ਦੀ ਵੀ ਨਲਾਇਕੀ ਹੈ, ਜਿਹਦੇ ਕਾਰਨ ਪੰਜਾਬ ਦੇ ਲੋਕਾਂ ਦੀ ਆਮਦਨ 'ਚ ਬਾਕੀ ਸੂਬਿਆਂ ਦੇ ਮੁਕਾਬਲੇ ਦਰ ਨਾਲ ਵਾਧਾ ਨਹੀਂ ਹੋ ਰਿਹਾ। ਪਰ ਲੋਨ ਲਾਈਨ 'ਚ ਅਸੀਂ ਉਹਨਾਂ ਤੋਂ ਕਿਤੇ ਮੂਹਰੇ ਚੱਲ ਗਏ। ਅਸੀਂ 42% ਪਾੜਾ, ਜਦੋਂ ਕਿ ਬਾਕੀ ਸਾਰੇ ਸੂਬਿਆਂ ਦਾ ਇਕੱਲੇ ਬਿਹਾਰ ਨੂੰ ਛੱਡ ਕੇ ਸਾਡੇ ਨਾਲੋਂ ਕਿਤੇ ਘੱਟ ਪਾੜਾ। ਸੋ ਇਹ ਫਿਕਰਮੰਦੀ ਵਾਲਾ ਪਹਿਲੂ ਹੈ ਪ੍ਰਵੀਨ ਜੀ। ਜੀ ਬਿਲਕੁਲ।